ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਗੁਰਦੀਪ ਸਿੰਘ ਬਿਰਦੀ ਕਲੋਬਸ ਤੋਂ, ਇਸ਼ਾਨਜੀਤ ਸਿੰਘ ਕਲੋਟੀ ਜੁੱਬਾ ਸਿਟੀ ਤੋਂ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋ ਜੀ, ਜਿਨ੍ਹਾਂ ਦਾ ਫੋਨ ਨੰਬਰ 4082722500, ਸ਼ਿਕਾਗੋ ਪੀਜ਼ਾ ਵਿਦ ਟਵਿਸਟ, ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਲੈ ਸਕਦੇ ਹੋ। ਇੰਡੀਅਨ ਸਟਾਈਲ ਪੀਜ਼ਾ ਵੀ ਆਰਡਰ ਕਰ ਸਕਦੇ ਹੋ। ਇਹਨਾਂ ਦੀਆਂ ਮਠਿਆਈਆਂ ਦਾ ਸਵਾਦ ਵੀ ਦੇਖ ਸਕਦੇ ਹੋ। ਪੀਜ਼ਾ ਆਰਡਰ ਕਰ ਲਈ ਵਿਜ਼ਿਟ ਕਰ ਸਕਦੇ ਹੋ www.chicagopizza.twist.com। 10% ਆਫ ਲੈਣ ਲਈ ਕੋਡ 1313। ਸਤਨਾਮ ਸਿੰਘ ਸ਼ੇਰਗਿੱਲ ਸਲਮਾ ਤੋਂ, ਬਹਾਦਰ ਸਿੰਘ ਗਿੱਲ ਫੌਲਰ ਤੋਂ, ਰਣਵੀਰ ਸਿੰਘ ਰਾਣਾ, ਸੁਰਿੰਦਰ ਸਿੰਘ ਚੌਹਾਨ, ਸਤਨਾਮ ਸਿੰਘ, ਸੁਖਚੈਨ ਸਿੰਘ ਬੇਕਰਸਫੀਲਡ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਜੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਪ੍ਰਧਾਨ ਮੰਤਰੀ ਇੰਡੀਆ ਦਾ। ਇੱਕ ਗੱਲ ਸੁਣਨੇ ਵਿੱਚ ਆਈ ਆ ਕਿ ਹੁਣ ਉਸ ਦੇ ਲਾਗੇ ਕੋਈ ਵੀ ਨਹੀਂ ਜਾ ਸਕਦਾ, ਨਾ ਕੋਈ ਮੰਤਰੀ ਨਾ ਸੰਤਰੀ। ਬਿਲਕੁਲ ਜੀ, ਇਹ ਐਕਚੁਅਲੀ ਗ੍ਰਹਿ ਮੰਤਰਾਲੇ ਦੇ ਵੱਲੋਂ ਜਾਰੀ ਕੀਤੀਆਂ ਗਈਆਂ ਨੇ ਜੀ ਨਵੀਆਂ ਸੇਧਾਂ, ਔਰ ਇਹ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਸੁਰੱਖਿਆ ਨੂੰ ਲੈ ਕੇ ਸਖਤੀ ਜਿਹੜੀ ਹੈ ਉਹ ਵਰਤੀ ਜਾ ਰਹੀ ਹੈ। ਆਮ ਲੋਕ ਤਾਂ ਬਹੁਤ ਦੂਰ ਰਹਿ ਗਏ, ਬਿਨਾਂ ਪਰਮਿਸ਼ਨ ਤੋਂ ਮੰਤਰੀ ਪ੍ਰਧਾਨ ਮੰਤਰੀ ਦੇ ਨੇੜੇ ਤੇੜੇ ਫਟਕ ਨਹੀਂ ਸਕਦੇ। ਜਿਹੜਾ ਗ੍ਰਹਿ ਮੰਤਰਾਲਾ ਕੇਂਦਰ ਦਾ, ਉਹਨੇ ਰਾਜਾਂ ਲਈ ਜਾਰੀ ਕੀਤੀਆਂ ਨਵੀਆਂ ਸੇਧਾਂ ਦੇ ਵਿੱਚ ਇਹ ਕਿਹਾ ਕਿ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਜਿਹੜਾ SPG ਆ, ਉਹਦੀ ਪ੍ਰਵਾਨਗੀ ਲਏ ਤੋਂ ਬਿਨਾਂ ਕਿਸੇ ਨੂੰ ਪ੍ਰਧਾਨ ਮੰਤਰੀ ਦੇ ਨੇੜੇ ਨਾ ਆਉਣ ਦਿੱਤਾ ਜਾਵੇ ਜੀ। ਅਧਿਕਾਰੀ ਜਿਹੜੇ ਆ ਜੀ ਉਹ ਕਹਿੰਦੇ ਆ ਕਿ ਪ੍ਰਧਾਨ ਮੰਤਰੀ ਲਈ ਖਤਰਾ ਬਹੁਤ ਜ਼ਿਆਦਾ ਵੱਧ ਗਿਆ ਤੇ 19 ਦੀਆਂ ਚੋਣਾਂ ਦੇ ਪੇਸ਼ ਨਜ਼ਰ ਉਹ ਸਭ ਤੋਂ ਬੇਸ਼ਕੀ ਨਿਸ਼ਾਨਾ ਬਣ ਗਏ ਆ। ਗ੍ਰਹਿ ਮੰਤਰਾਲਾ ਕਹਿੰਦਾ ਹੈ ਜੀ ਕਿ ਪ੍ਰਧਾਨ ਮੰਤਰੀ ਦੀ ਵਿਸ਼ੇਸ਼ ਸੁਰੱਖਿਆ ਕਲੀਅਰੈਂਸ ਤੋਂ ਬਿਨਾਂ ਕਿਸੇ ਨੂੰ ਵੀ, ਭਾਵੇਂ ਕੋਈ ਵੀ ਮੰਤਰੀ ਜਾਂ ਅਫਸਰ ਹੋਵੇ, ਉਹਦੇ ਨੇੜੇ ਨਾ ਆਉਣ ਦਿੱਤਾ ਜਾਵੇ। SGPC ਨੇ ਪ੍ਰਧਾਨ ਮੰਤਰੀ ਨੂੰ ਰੋਡ ਸ਼ੋਅ ਘੱਟ ਕਰਨ ਦੀ ਸਲਾਹ ਦਿੱਤੀ ਹੈ, ਕਿਉਂਕਿ ਇਹਨਾਂ ਮੌਕਿਆਂ ਤੇ ਉਹ ਜ਼ਿਆਦਾ ਨਿਸ਼ਾਨਾ ਬਣ ਸਕਦੇ ਆ। ਇਹਦੇ ਬਜਾਏ ਉਹ ਜਨਤਕ ਰੈਲੀਆਂ ਕਰ ਸਕਦੇ ਆ ਜਿੱਥੇ ਸੁਰੱਖਿਆ ਪ੍ਰਬੰਧ ਕਰਨੇ ਸੌਖੇ ਹੁੰਦੇ ਆ। ਪ੍ਰਧਾਨ ਮੰਤਰੀ ਦੀ ਕਲੋਜ਼ ਪ੍ਰੋਟੈਕਸ਼ਨ ਟੀਮ ਜਿਹੜੀ ਆ CPT, ਇਹਨੇ ਨਵੀਆਂ ਸੇਧਾਂ ਤੇ ਖਤਰੇ ਦੀ ਸਮੀਖਿਆ ਦੇ ਬਾਰੇ ਜਿਹੜੀ ਆ ਜੀ ਉਹ ਜਾਣਕਾਰੀ ਦਿੱਤੀ ਆ, ਔਰ ਇਹ ਆਦੇਸ਼ ਜਿਹੜੇ ਆ ਉਹ ਜਾਰੀ ਕੀਤੇ ਗਏ ਆ। ਸਵਾਲ ਇਹ ਆ ਕਿ ਇੱਕ ਪਾਸੇ 19 ਦਾ ਕਿਹਾ ਜਾ ਰਿਹਾ ਜੀ ਕਿ 19 ਦੇ ਦੌਰਾਨ ਫਿਰ ਇਹ ਤਰੀਕੇ ਦੇ ਨਾਲ ਜਿਹੜਾ ਜੀ ਉਹ ਰੱਖਿਆ ਜਾਊਗਾ ਸੰਭਾਲ ਕੇ ਦੂਰ ਤੋਂ, ਔਰ ਕਿਵੇਂ ਇਹ ਜਿਹੜਾ ਜੀ ਪੋਸੀਬਲ ਹੋਊਗਾ ਕਿ ਜੇ ਉਹ ਕਹਿੰਦੇ ਆ ਕਿ ਸਟਾਰ ਨੇ ਉਹਨਾਂ ਦੇ ਪ੍ਰਚਾਰਕ ਨੇ, ਤੇ ਸਟਾਰ ਪ੍ਰਚਾਰਕ ਨਹੀਂ ਜਿਹੜਾ ਜੀ ਉਹ ਪ੍ਰਚਾਰ ਕਰਨਗੇ ਤੇ ਫਿਰ ਕੌਣ ਪ੍ਰਚਾਰ ਜਿਹੜਾ ਜੀ ਉਹ ਕਰੂਗਾ। ਪਿਛਲੇ ਦਿਨਾਂ ਦੇ ਵਿੱਚ ਇਹ ਮਸਲਾ ਜਿਹੜਾ ਜੀ ਕਾਫੀ ਉਭਾਰਿਆ ਗਿਆ ਸੀ BJP ਦੇ ਵੱਲੋਂ ਕਿ ਉਹਨਾਂ ਨੂੰ ਧਮਕੀ ਜਿਹੜੀ ਉਹ ਆਈ ਆ, ਉਹ ਮੁੜ ਕੇ ਮਾਮਲਾ ਪਤਾ ਨਹੀਂ ਕਿੱਥੇ ਠੱਪ ਹੋ ਗਿਆ। ਹੁਣ ਇਹ ਨਵੀਆਂ ਹਦਾਇਤਾਂ ਵਾਲਾ ਮਸਲਾ ਜਿਹੜਾ ਜੀ ਇਹ ਵਾਹਵਾ ਭਖਿਆ ਹੈ ਜੀ, ਕਿਉਂਕਿ ਪ੍ਰਧਾਨ ਮੰਤਰੀ ਤਾਂ ਕਿਸੇ ਸ਼ਹਿਰ ਦੀ ਵੀ ਚੋਣ ਹੋਵੇ ਉੱਥੇ ਚਲੇ ਜਾਂਦੇ ਆ ਪ੍ਰਚਾਰ ਕਰਨ। ਤੇ ਅੱਗੇ ਭਾਰਤ ਦੀ ਗੱਲ ਕਰਦੇ ਹਾਂ ਜੀ, ਬੜੇ ਨੰਬਰ 1 ਆਇਆ ਔਰਤਾਂ ਤੇ ਹਿੰਸਾ ਕਰਨ ਵਾਲੇ ਮੁਲਕਾਂ ਦੇ ਵਿੱਚੋਂ। ਬਿਲਕੁਲ ਜੀ, ਐਕਚੁਅਲੀ ਇਹ ਜਿਹੜੀ ਰਿਪੋਰਟ ਹੈ ਜੀ, ਇਹ ਇੱਕ ਏਜੰਸੀ ਹੈ ਜੀ ਇੰਡੀਪੈਂਡੈਂਟ, ਜਿਹਨੇ ਇਹ ਰਿਪੋਰਟ ਜਿਹੜੀ ਆ ਉਹ ਜਾਰੀ ਕੀਤੀ ਆ। ਔਰ ਇਹ ਜਿਹੜਾ ਪੈਨਲ ਆ, ਜਿਹੜੇ ਉਹ ਜੇ ਉਹਦੇ ਸਰਵੇਖਣ ਦੀ ਗੱਲ ਮੰਨੀਏ ਤਾਂ ਜਿਹੜੀ ਇਹ ਹਿੰਸਾ ਹੈ, ਜਿਹੜੀ ਜਿਨਸੀ ਹਿੰਸਾ, ਇਹਦੇ ਵਧੇਰੇ ਜ਼ਿਆਦਾ ਜਿਹੜੇ ਇਹਦੀ ਜੋਖਮ ਭਾਰਤ ਦੇ ਵਿੱਚ ਔਰਤਾਂ ਜਿਹੜੀਆਂ ਉਹਨਾਂ ਦੇ ਉੱਤੇ ਹੋ ਰਹੇ ਨੇ। ਔਰ ਵਿਸ਼ਵ ਦੇ ਸਭ ਤੋਂ ਖਤਰਨਾਕ ਮੁਲਕਾਂ ਦੇ ਵਿੱਚ ਇਸ ਪੈਨਲ ਨੇ ਮੁਲਕ ਨੂੰ ਜਿਹੜਾ ਜੀ ਉਹ ਰੱਖਿਆ। ਇਹ ਦੂਜਾ ਤੇ ਤੀਜਾ ਨੰਬਰ ਜੰਗ ਦੇ ਝੰਡੇ ਹੋਏ ਅਫਗਾਨਿਸਤਾਨ ਤੇ ਸੀਰੀਆ ਦਾ। ਥਾਮਸਨ ਰਾਈਟਰਸ ਫਾਊਂਡੇਸ਼ਨ ਦੇ 550 ਮਾਹਰ ਨੇ, ਜਿਨ੍ਹਾਂ ਦੇ ਵੱਲੋਂ ਇਹ ਸਰਵੇਖਣ ਦੇ ਵਿੱਚ ਸੋਮਾਲੀਆ ਤੇ ਸਾਊਦੀ ਅਰਬ ਨੂੰ ਚੌਥਾ ਤੇ 5ਵਾਂ ਥਾਂ ਦਿੱਤਾ ਗਿਆ। ਇਹਨਾਂ ਮਾਹਿਰਾਂ ਦੀ ਜਿਹੜੇ ਦੀ ਔਰਤਾਂ ਦੇ ਮੁੱਦਿਆਂ ਦੇ ਉੱਤੇ ਕਾਫੀ ਪਕੜ ਦੱਸੀ ਜਾਂਦੀ ਆ। 548 ਲੋਕਾਂ ਦੇ ਉੱਤੇ ਆਧਾਰਿਤ ਇਹ ਸਰਵੇਖਣ ਜਿਹੜਾ ਉਹ 26 ਮਾਰਚ ਤੋਂ 4 ਮਈ ਦੇ ਦੌਰਾਨ ਆਨਲਾਈਨ, ਫੋਨ ਦੇ ਉੱਤੇ ਔਰ ਆਮੋ ਸਾਹਮਣੇ ਹੋ ਕੇ ਜਿਹੜਾ ਜੀ ਉਹ ਕੀਤਾ ਗਿਆ। ਇਹਦੇ ਵਿੱਚ ਯੂਰਪ, ਅਫਰੀਕਾ, ਅਮਰੀਕਾ, ਦੱਖਣ ਪੂਰਬੀ ਏਸ਼ੀਆ, ਦੱਖਣੀ ਏਸ਼ੀਆ ਤੇ ਪ੍ਰਸ਼ਾਂਤ ਖਿੱਤੇ ਦੇ ਜਿਹੜੇ ਲੋਕ ਨੇ ਉਹਨਾਂ ਤੋਂ ਸਵਾਲ ਜਿਹੜੇ ਪੁੱਛੇ ਗਏ ਆ। ਫਾਊਂਡੇਸ਼ਨ ਕਹਿੰਦੀ ਆ ਕਿ ਇਸ ਸੂਚੀ ਦੇ ਵਿੱਚ ਪਹਿਲੇ 10 ਮੁਲਕਾਂ ਦੇ ਵਿੱਚ ਜਿਹੜੇ ਪੱਛਮੀ ਮੁਲਕ ਹੈ ਨੇ ਜੀ, ਇਹਨਾਂ ਦੇ ਵਿੱਚ ਅਮਰੀਕਾ ਇੱਕੋ ਇੱਕ ਜਿਹੜਾ ਜੀ ਉਹ ਸ਼ਾਮਲ ਹੈ। ਜਦੋਂ ਜਿਹੜੀ ਇਹ ਫਿਜ਼ੀਕਲ
ਕੁੱਟਮਾਰ ਹੈ, ਤਸ਼ੱਦਦ ਜਿਹੜਾ ਜੀ ਉਹਦੇ ਵੱਧ ਜੋਖਮ ਨੂੰ ਲੈ ਕੇ ਜਿਹੜੇ ਸਵਾਲ ਪੁੱਛੇ ਗਏ ਤਾਂ ਲੋਕਾਂ ਨੇ ਇਹ ਜਵਾਬ ਦਿੱਤੇ, ਜਿਹਦੇ ਆਧਾਰ ਦੇ ਉੱਤੇ ਅਮਰੀਕਾ ਨੂੰ ਸਾਂਝੇ ਤੀਜੇ ਜਗ੍ਹਾ ਦੇ ਉੱਤੇ ਜਿਹੜਾ ਜੀ ਉਹ ਰੱਖਿਆ ਗਿਆ। ਇਹ ਤੋਂ ਪਹਿਲਾਂ ਸਾਲ 11 ਦੇ ਵਿੱਚ ਅਫਗਾਨਿਸਤਾਨ, ਕਾਂਗੋ ਗਣਰਾਜ, ਪਾਕਿਸਤਾਨ, ਭਾਰਤ ਤੇ ਸੋਮਾਲੀਆ ਦੇ ਵਿੱਚ ਇਸ ਤਰ੍ਹਾਂ ਦਾ ਸਰਵੇਖਣ ਜਿਹੜਾ ਜੀ ਉਹ ਕੀਤਾ ਗਿਆ ਸੀਗਾ। ਉਧਰ ਜਿਹੜੀ NCW ਹੈ ਜੀ, ਜਿਹੜੀ ਨੈਸ਼ਨਲ ਕਮਿਸ਼ਨ ਹੈ ਔਰਤਾਂ ਦੇ ਬਾਰੇ ਦੇ ਵਿੱਚ ਭਾਰਤ ਦੇ ਵਿੱਚ, ਉਹਨੇ ਇਹ ਗੱਲ ਕਹੀ ਹੈ ਕਿ ਭਾਰਤ ਨੂੰ ਸਭ ਤੋਂ ਖਤਰਨਾਕ ਜਿਹੜਾ ਜੀ ਮੁਲਕ ਦੱਸਣ ਵਾਲਾ ਜਿਹੜਾ ਸਰਵੇਖਣ ਹੈ ਇਹ ਸਹੀ ਨੀਗਾ। ਕਮਿਸ਼ਨ ਨੇ ਇਹ ਕਿਹਾ ਜੀ ਕਿ ਸਰਵੇਖਣ ਦੇ ਵਿੱਚ ਜਿਨ੍ਹਾਂ ਮੁਲਕਾਂ ਨੂੰ ਭਾਰਤ ਤੋਂ ਹੇਠਾਂ ਰੱਖਿਆ ਗਿਆ ਉਹਨਾਂ ਮੁਲਕਾਂ ਦੇ ਵਿੱਚ ਔਰਤਾਂ ਨੂੰ ਜਨਤਕ ਤੌਰ ਦੇ ਉੱਤੇ ਬੋਲਣ ਦੀ ਖੁੱਲ੍ਹ ਜਿਹੜੀ ਨਹੀਂ ਹੈਗੀ, ਜਦੋਂ ਕਿ ਭਾਰਤ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਪਾਬੰਦੀ ਜਿਹੜੀ ਉਹ ਹੈ ਹੀ ਨਹੀਂ। ਆਫਟਰ ਆਲ ਸਰਵੇਖਣ ਆ ਜੀ, ਕਿਤੇ ਨਾ ਕਿਤੇ ਕੋਈ ਸੱਚਾਈ ਜਿਹੜੀ ਹੋਈ ਉਹ ਬਿਲਕੁਲ ਹੀ ਜਿਵੇਂ ਜਿਹੜੇ ਤਰੀਕੇ ਨਾਲ ਕੱਟ ਰਹੇ ਆ ਉਹ ਤੋਂ ਇਉਂ ਲੱਗਦਾ ਜੀ ਕਿ ਉਹਨਾਂ ਨੂੰ ਜਿਹੜਾ ਜੀ ਕੱਟਣ ਦੀ ਡਿਊਟੀ ਨਹੀਂ ਦਿੱਤੀ। ਬਿਲਕੁਲ ਜੀ, ਟੀਮ ਪੂਰੀ ਹਾਇਰ ਕੀਤੀ ਹੋਈ ਇਸ ਚੀਜ਼ ਦੇ ਲਈ। ਤੇ ਅੱਗੇ ਵਿਜੇ ਮਾਲਿਆ ਦੀ ਗੱਲ ਕਰੀਏ ਜਿਹਦੀਆਂ ਕਾਫੀ ਦੇਣਦਾਰੀਆਂ ਨੇ, ਉਸਨੇ ਕਈ ਭੇਤ ਖੋਲੇ। ਬਿਲਕੁਲ ਜੀ, ਵਿਜੇ ਮਾਲਿਆ ਜਿਹੜਾ ਕਿ ਪਿਛਲੇ ਕੁਛ ਸਮੇਂ ਤੋਂ ਇੰਗਲੈਂਡ ਦੇ ਵਿੱਚ ਜਿਹੜਾ ਵੀ ਉਹ ਰਹਿੰਦਾ, ਉਹਦੀ ਅਰੈਸਟ ਵੀ ਇੱਕ ਵਾਰੀ ਹੋਈ ਸੀ, ਹਾਲਾਂਕਿ ਜਿਹੜੀ ਕੁਛ ਸਮੇਂ ਤੋਂ ਬਾਅਦ ਜਿਹੜੀ ਆ ਉਹਨੂੰ ਮਿਲ ਗਈ ਸੀ ਜ਼ਮਾਨਤ। ਭਗੌੜੇ ਨੇ ਇਸ ਵੇਲੇ ਸ਼ਰਾਬ ਦੇ ਕਾਰੋਬਾਰੀ ਕਰਨਾ ਵਿਜੇ ਮਾਲਿਆ, ਉਹਨੇ ਬੈਂਕ ਕਰਜ਼ਿਆਂ ਦੀ ਅਦਾਇਗੀ ਦੇ ਵਾਸਤੇ ਜਿਹੜੇ ਆਪਣੀ ਜਿਹੜੀ ਪ੍ਰਾਪਰਟੀ ਆ ਉਹ ਵੇਚਣ ਦੀ ਪੇਸ਼ਕਸ਼ ਕਰਦਿਆਂ ਕਰਨਾਟਕ ਹਾਈ ਕੋਰਟ ਤੋਂ ਇਹਦੇ ਵਾਸਤੇ ਇਜਾਜ਼ਤ ਮੰਗੀ ਆ। ਵਿਜੇ ਮਾਲਿਆ ਨੇ ਹਾਈ ਕੋਰਟ ਨੂੰ ਕਿਹਾ ਕਿ ਉਹਨੂੰ ਉਹਦੀ ਫਰਮ UBHL ਨੂੰ ਜੁਡੀਸ਼ੀਅਲ ਨਿਗਰਾਨੀ ਦੇ ਵਿੱਚ ਆਪਣੀ ਪ੍ਰਾਪਰਟੀ ਵੇਚਣ ਦੀ ਪ੍ਰਵਾਨਗੀ ਦਿੱਤੀ ਜਾਵੇ ਤਾਂ ਕਿ ਉਹ ਸਰਕਾਰੀ ਬੈਂਕਾਂ ਸਣੇ ਹੋਰਨਾਂ ਕਰਜ਼ਿਆਂ ਨੂੰ ਮੋੜ ਸਕੇ। ਵਿਜੇ ਮਾਲਿਆ ਨੇ ਕਿਹਾ ਕਿ ਉਹ ਬੈਂਕਾਂ ਦੇ ਨਾਲ ਧੋਖਾਦੇਹੀ ਕਰਨ ਵਾਲਾ ਪੋਸਟਰ ਬੁਆਏ ਜਿਹੜਾ ਜੀ ਉਹ ਬਣ ਚੁੱਕਿਆ ਔਰ ਲੋਕ ਰੋਹ ਦੀ ਮਸ਼ਾਲ ਉਹਦੇ ਖਿਲਾਫ ਹਮੇਸ਼ਾ ਬਲਦੀ ਰਹਿੰਦੀ ਆ। ਵਿਜੇ ਮਾਲਿਆ ਕਹਿੰਦਾ ਕਿ ਉਹਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੂੰ 15 ਅਪ੍ਰੈਲ 2016 ਨੂੰ ਇੱਕ ਚਿੱਠੀ ਲਿਖੀ ਸੀ, ਜਿਹਦੇ ਵਿੱਚ ਉਹਨੇ ਸਪਸ਼ਟ ਕੀਤਾ ਸੀਗਾ ਕਿ ਦੇਣਦਾਰੀਆਂ ਦੇ ਨਿਬੇੜੇ ਦੇ ਵਾਸਤੇ ਉਹ ਦਖਲ ਦੇਣ। ਔਰ ਉਹਨੇ ਇਹ ਕਿਹਾ ਸੀਗਾ ਕਿ ਉਹ ਉਦੋਂ ਵੀ ਇਹ ਇਸ ਕਰਕੇ ਚਿੱਠੀ ਕਿ ਉਹ ਆਪਣੀ ਪ੍ਰਾਪਰਟੀ ਵੇਚ ਕੇ ਇਹ ਦੇਣਦਾਰੀਆਂ ਜਿਹੜੀਆਂ ਜੀ ਉਹ ਦੇ ਦੂਗਾ। ਵਿਜੇ ਮਾਲਿਆ ਨੇ ਦੋਸ਼ ਲਾਇਆ ਕਿ ਦੋਨਾਂ ਹੀ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਨੇ ਇਸ ਚਿੱਠੀ ਤੇ ਕੋਈ ਧਿਆਨ ਨਾ ਦਿੱਤਾ, ਉਹਨੂੰ ਕੋਈ ਜਵਾਬ ਜਿਹੜਾ ਜੀ ਇਸ ਚਿੱਠੀ ਦਾ ਨਹੀਂ ਮਿਲਿਆ, ਕੋਈ ਲੜ ਪੱਲਾ ਉਹਨੂੰ ਜਿਹੜਾ ਜੀ ਉਹ ਨਹੀਂ ਫੜਾਇਆ। ਵਿਜੇ ਮਾਲਿਆ ਨੇ ਇਹ ਵੀ ਕਿਹਾ ਕਿ ਉਹਨੇ ਮਸਲੇ ਦੇ ਹੱਲ ਦੇ ਵਾਸਤੇ ਬਹੁਤ ਸਾਰੇ ਯਤਨ ਕੀਤੇ ਪਰ ਸਿਆਸੀ ਤੇ ਬਾਹਰੀ ਕਾਰਨਾਂ ਕਰਕੇ ਜਿਹੜਾ ਸੀਗਾ ਜੀ ਉਹ ਫੇਲ ਹੋ ਗਿਆ ਤੇ ਆਪਣੀ ਗੱਲ ਜਿਹੜੀ ਸੀ ਉਹ ਪਹੁੰਚਾ ਨਹੀਂ ਸਕਿਆ, ਉਹਨੂੰ ਜਿਹੜਾ ਸੀਗਾ ਇਗਨੋਰ ਕਰ ਦਿੱਤਾ ਗਿਆ। ਇਹਦੇ ਨਾਲ ਜਿਹੜੇ ਆ ਜੀ ਇੱਕ ਬੜਾ ਵੱਡਾ ਸਵਾਲ ਖੜਾ ਹੋ ਗਿਆ ਕਿ ਜੇ ਉਹਨੇ ਚਿੱਠੀ ਲਿਖ ਕੇ ਪੇਸ਼ਕਸ਼ ਜਿਹੜੀ ਤੇ ਫਿਰ ਕਿਉਂ ਉਹਦੇ ਉੱਤੇ ਗੌਰ ਜਿਹੜਾ ਜੀ ਉਹ ਕਿਸਮ ਦਾ ਨਹੀਂ ਜਿਹੜਾ ਉਹ ਕੀਤਾ ਗਿਆ। ਜਿਹੜਾ ਇੱਥੇ MJ ਅਕਬਰ ਨੇ ਵਿਦੇਸ਼ ਰਾਜ ਮੰਤਰੀ, ਉਹਨੇ ਇਹ ਗੱਲ ਕਹੀ ਆ ਕਿ ਜਿਹੜੇ ਵਿਜੇ ਮਾਲਿਆ ਜਿਹੜੇ ਦੇਣਦਾਰੀਆਂ ਦਾ ਨਿਬੇੜਾ ਜੇ ਉਹ ਕਰਨਾ ਚਾਹੁੰਦਾ ਸੀਗਾ ਤੇ ਉਹਦੇ ਕੋਲੇ ਕਈ ਸਾਲ ਸੀਗੇ, ਉਹਨੇ ਇਹ ਉਹਦੇ ਦੌਰਾਨ ਕਿਉਂ ਨਹੀਂ ਕੀਤਾ। ਸ਼ਾਇਦ ਜਿਹੜਾ ਜੀ ਇਹ ਵੀ ਪੋਚਾ ਫੇਰਨ ਵਾਲੀ ਗੱਲ ਹੈ ਕਿਉਂਕਿ ਆਫਟਰ ਆਲ ਉਹਦੇ ਕੋਲੇ ਇਹਨਾਂ ਚਿੱਠੀਆਂ ਦਾ ਰਿਕਾਰਡ ਹੋਊਗਾ ਜਿਹਦੇ ਆਧਾਰ ਦੇ ਉੱਤੇ ਉਹ ਜਿਹੜਾ ਉਹ ਬੋਲ ਰਿਹਾ ਕਿ ਉਹਨੂੰ ਕਿਉਂ ਨਹੀਂ ਮੌਕਾ ਦਿੱਤਾ ਗਿਆ ਜੇ ਉਹ ਬੈਂਕਾਂ ਦਾ ਕਰਜ਼ਾ ਆਪਣੀ ਪ੍ਰਾਪਰਟੀ ਵੇਚ ਕੇ ਮੋੜਨਾ ਚਾਹੁੰਦਾ ਸੀ। ਬਿਲਕੁਲ ਜੀ, ਉਹ ਵੀ ਕਿਹੜਾ ਮੁਕਾਉਣਾ ਚਾਹੁੰਦੇ ਕੋਈ ਨਾ ਕੋਈ ਕੰਮ। ਤੇ ਅੱਗੇ ਆਪਾਂ ਸਿਹਤ ਮੰਤਰੀ ਦੇ, ਪੰਜਾਬ ਦੇ ਸਿਹਤ ਮੰਤਰੀ ਦੀ ਜੇ ਗੱਲ ਕਰੀਏ ਤੇ ਉਹਨਾਂ ਦੇ ਜਿਹੜੇ ਬਿਆਨ ਆ ਉਹਨਾਂ ਤੇ ਅਲਬ ਲੱਲੇ ਆ, ਕਹਿੰਦੇ ਕਿ ਸਪਲਾਈ ਲਾਈਨ ਟੁੱਟ ਗਈ ਆ, ਪਰ ਆਪਾਂ ਜਿਹੜੀਆਂ ਰੋਜ਼ ਖਬਰਾਂ ਕਰਦੇ ਆ ਉਹਦੇ ਵਿੱਚ ਨੌਜਵਾਨਾਂ ਦੀਆਂ ਮੌਤਾਂ ਤੇ ਮੌਤਾਂ ਪਿਛਲੇ 5-10 ਸਾਲਾਂ ਵਾਂਗ ਹੀ ਹੋ ਰਹੀਆਂ। ਬਿਲਕੁਲ ਜੀ, ਐਕਚੁਅਲੀ ਕੱਲ ਕਿਉਂਕਿ ਐਂਟੀ ਡਰੱਗ ਡੇ ਸੀਗਾ ਔਰ ਇਸ ਦੇ ਮੌਕੇ ਦੇ ਉੱਤੇ ਇਹਨਾਂ ਨੇ ਕਿਉਂਕਿ ਮਨਾਉਣਾ ਵੀ ਸੀਗਾ ਜੀ, ਸਰਕਾਰੀ ਤੌਰ ਦੇ ਉੱਤੇ ਵੀ ਮਨਾਉਣਾ ਸੀਗਾ, ਮਨਾਇਆ ਜਾ ਰਿਹਾ ਸੀ। ਸਿਹਤ ਮੰਤਰੀ ਜਿਹੜੇ ਨੇ, ਹਾਲਾਂਕਿ ਉਹਨਾਂ ਨੂੰ ਸਵਾਲ ਫਗਵਾੜੇ ਦੇ ਵਿੱਚ ਪੱਤਰਕਾਰਾਂ ਨੇ ਇਹ ਕੀਤਾ ਕਿ ਜਿਹੜਾ ਕਾਲਾ ਹਫ਼ਤਾ ਮਨਾਇਆ ਜਾ ਰਿਹਾ ਇਹਦੇ ਬਾਰੇ, ਤੋਂ ਉਹ ਜਵਾਬ ਦਿੱਤੇ ਤੋਂ ਬਿਨਾਂ ਭੱਜ ਕੇ ਗੱਡੀ ਦੇ ਵਿੱਚ ਬਹਿ ਕੇ ਜਿਹੜਾ ਜੀ ਉੱਥੋਂ ਨਿਕਲ ਗਏ। ਉਹਨਾਂ ਨੇ ਜਵਾਬ ਦਿੱਤਾ ਵੀ ਜਿਹੜਾ ਜੀ ਉਹ ਜਾਣਾ। ਪਰ ਉਹਨਾਂ ਨੇ ਇੱਥੇ ਜਿਹੜੀ ਇੱਕ ਪ੍ਰਾਈਵੇਟ ਯੂਨੀਵਰਸਿਟੀ ਆ ਉਹਦੇ ਵਿੱਚ ਇੱਕ ਸਮਾਗਮ ਹੋਇਆ, ਉਹਦੇ ਵਿੱਚ ਉਹਨਾਂ ਨੇ ਬੋਲਦਿਆਂ ਹੋਇਆ ਇਹ ਗੱਲ ਜਿਹੜੀ ਹੈ ਜੀ ਆਖੀ ਕਿ ਜਿਹੜੇ ਫੜੇ ਗਏ ਨੌਜਵਾਨ ਨੇ ਉਹਨਾਂ ਨੂੰ ਇਹ ਅਪੀਲ ਕੀਤੀ ਜਿਹਨਾਂ ਕੋਲ ਥੋੜਾ ਸਮਾਨ ਫੜਿਆ ਜਾਂਦਾ ਕਿ ਜੇ ਉਹ ਨਸ਼ਾ ਛੱਡਣਾ ਚਾਹੁੰਦੇ ਆ ਤੇ ਸਰਕਾਰ ਉਹਨਾਂ ਦੇ ਅਦਾਲਤੀ ਕੇਸਾਂ ਦੇ ਵਿੱਚ ਮਦਦ ਜਿਹੜੀ ਹੈ ਜੀ ਉਹ ਕਰੂਗੀ। ਉਹਨਾਂ ਨੇ ਕਿਹਾ ਕਿ ਸਰਕਾਰ ਨੇ ਨਸ਼ਿਆਂ ਦੀ ਦਲਦਲ ਚੋਂ ਪੰਜਾਬ ਨੂੰ ਕੱਢਣ ਦੇ ਵਾਸਤੇ
ਮੁਹਿੰਮ ਜਿਹੜੀ ਆ ਜੀ ਉਹ ਚਲਾਈ ਆ, ਰੁਜ਼ਗਾਰ ਵੀ ਜਿਹੜਾ ਜੀ ਉਹ ਦਿੱਤਾ ਜਾਊਗਾ। ਜਿਹੜੀਆਂ ਪਿਛਲੇ ਦਿਨਾਂ 'ਚ ਓਵਰਡੋਜ਼ ਦੇ ਨਾਲ ਮੌਤਾਂ ਹੋਈਆਂ, ਇਹਦੇ ਬਾਰੇ ਬਸ ਇੰਨਾ ਕੁ 2 ਲਫ਼ਜ਼ਾਂ ਦਾ ਜਵਾਬ ਉਹਨਾਂ ਨੇ ਦਿੱਤਾ ਕਿ ਇਹ ਮੰਦਭਾਗੀਆਂ ਘਟਨਾਵਾਂ ਨੇ ਤੇ ਸਰਕਾਰ ਨੂੰ ਪੀੜਤਾਂ ਦੇ ਨਾਲ ਹਮਦਰਦੀ ਹੈ। ਚਲੋ ਹਮਦਰਦੀ ਤਾਂ ਜਿਹੜੀ ਜੀ ਉਹ ਮੰਨ ਲਈ। ਉਹਨਾਂ ਨੇ ਦਾਅਵਾ ਕੀਤਾ ਕਿ ਕੈਪਟਨ ਸਰਕਾਰ ਨੇ ਨਸ਼ੇ ਦੀ ਸਪਲਾਈ ਨੂੰ ਤੋੜ ਕੇ ਨਸ਼ਾ ਤਸਕਰਾਂ ਦਾ ਲੱਕ ਤੋੜ ਦਿੱਤਾ। ਇਹ ਸਿਹਤ ਮੰਤਰੀ ਜਿਹੜੇ ਜੀ ਉਹ ਦਾਅਵਾ ਕਰ ਰਹੇ ਆ। ਦੂਜੇ ਪਾਸੇ ਜੇ ਆਪਾਂ ਜਿਹੜੀ ਗੱਲ ਕਰੀਏ ਅੰਕੜਿਆਂ ਦੀ, ਉਹ ਕੁਛ ਹੋਰ ਬੋਲਦੇ ਆ। ਜਿਹੜੇ NDPS ਐਕਟ ਦੇ ਤਹਿਤ ਦਰਜ ਕੇਸਾਂ ਦੀ ਗਿਣਤੀ ਵੱਧ ਕੇ 16,305 ਹੋ ਗਈ ਆ। 16 ਮਾਰਚ 17 ਤੱਕ 18,800 ਬੰਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਡਿਸਟ੍ਰਿਕਟ ਪੁਲਿਸ ਤੇ STF ਦੇ ਵੱਲੋਂ ਤਕਰੀਬਨ 378 ਕਿਲੋ ਹੈਰੋਇਨ, 14.5 ਕਿਲੋ ਸਮੈਕ, 116 ਕਿਲੋ ਚਰਸ, 1,000 ਕਿਲੋ ਤੋਂ ਵੱਧ ਅਫੀਮ, 50,000 ਕਿਲੋ ਭੁੱਕੀ ਤੇ 9 ਕਿਲੋ ਜਿਹੜੀ ਆਈਸ ਡਰੱਗ, ਟੀਕੇ, ਗੋਲੀਆਂ, ਕੈਪਸੂਲ, ਇਹ ਸਾਰਾ ਕੁਝ ਜਿਹੜਾ ਜੀ ਉਹ ਜ਼ਬਤ ਕੀਤਾ ਗਿਆ। ਜੇ ਸਪਲਾਈ ਲਾਈਨ ਟੁੱਟੀ ਹੈ, ਸਵਾਲ ਇਹ ਆ, ਸਰਕਾਰ ਇਹ ਦਾਅਵਾ ਕਰੂਗਾ ਅਸੀਂ ਤਾਂ ਜੀ ਫੜ ਰਹੇ ਹਾਂ। ਜੇ ਸਪਲਾਈ ਲਾਈਨ ਟੁੱਟੀ ਆ, ਇਹ ਸਮਾਨ ਕਿੱਥੋਂ ਆ ਰਿਹਾ? ਸਪਲਾਈ ਲਾਈਨ ਤਾਂ ਸਮਾਨ ਦੀ ਹੁੰਦੀ ਹੈ ਨਾ ਜੀ, ਕਿ ਸਮਾਨ ਆ ਜਿਹੜਾ ਜੀ ਅੱਗੇ ਤੋਂ ਅੱਗੇ ਆ ਰਿਹਾ ਤੇ ਫੜਿਆ ਜਾ ਰਿਹਾ ਨਾ। ਜੇ ਸਪਲਾਈ ਲਾਈਨ ਟੁੱਟੀ ਹੁੰਦੀ ਤੇ ਆਉਣਾ ਬੰਦ ਹੋ ਜਾਂਦਾ। ਇਸ ਤਰ੍ਹਾਂ ਦਾ ਕੁਛ ਵੀ ਨਹੀਂਗਾ। ਈਜ਼ੀ ਅਵੇਲੇਬਿਲਿਟੀ ਪਈ ਹੈ ਜੀ, ਬਹੁਤ ਈਜ਼ੀ ਹੈ। ਗਲੀਆਂ ਤੱਕ ਜਿਹੜੀ ਅਵੇਲੇਬਿਲਿਟੀ ਬਿਲਕੁਲ ਜੀ ਸ਼ਰੇਆਮ ਵਿਕਦਾ ਹੈ, ਜਿਸ ਤਰ੍ਹਾਂ ਪਹਿਲਾਂ ਹੀ ਸੀਗਾ। ਤੇ ਅੱਗੇ ਹੋਰ ਇਹਨਾਂ ਦੀ ਚਿੱਟਾ ਕਰਨ ਵਾਲਿਆਂ ਦੀ ਜੇ ਗੱਲ ਕਰੀਏ ਤੇ ਉਹਨਾਂ ਦੀਆਂ ਜਿਹੜੀਆਂ ਲਾਸ਼ਾਂ ਆ ਉਹ ਸੜ ਨਹੀਂ ਰਹੀਆਂ, ਕਹਿੰਦੇ 2-2 ਵਾਰ ਸੰਸਕਾਰ ਕਰਨਾ ਪੈ ਰਿਹਾ। ਬੜਾ ਜਿਹੜਾ ਜੀ ਉਹ ਉਦਾਸ ਕਰ ਦੇਣ ਵਾਲੀ ਗੱਲ ਹੈ, ਕਿਉਂਕਿ ਜਿਨ੍ਹਾਂ ਦਾ ਜਿਹਦਾ ਪੁੱਤ ਨਹੀਂ ਰਹਿੰਦਾ, ਭਰਾ ਨਹੀਂ ਰਹਿੰਦਾ, ਹਸਬੈਂਡ ਨਹੀਂ ਰਹਿੰਦਾ ਜੀ, ਉਹਨਾਂ ਔਰਤਾਂ ਨੂੰ ਪਤਾ ਹੈ ਕਿ ਉਹ ਵਿਚਾਰੀਆਂ ਬਾਅਦ ਦੇ ਵਿੱਚ ਕਿਵੇਂ ਭੁਗਤਦੀਆਂ, ਉਹਨਾਂ ਦੇ ਟੱਬਰਾਂ ਦਾ ਜਿਹੜਾ ਉਹ ਕੀ ਹਾਲ ਹੈ, ਇਹ ਉਹੀ ਜਿਹੜਾ ਜੀ ਉਹ ਦੱਸ ਸਕਦੇ ਆ। ਪਰ ਇਹਦਾ ਇੱਕ ਹੋਰ ਪੱਖ ਜਿਹੜਾ ਜੀ ਉਹ ਸਾਹਮਣੇ ਆ ਰਿਹਾ ਕਿ ਚਿੱਟੇ ਦੇ ਨਾਲ ਜਿਹੜੇ ਲੋਕ ਮਰ ਰਹੇ ਆ, ਓਵਰਡੋਜ਼ ਦੇ ਵਿੱਚ ਜਿਹੜੇ ਮਰ ਰਹੇ ਆ, ਉਹਨਾਂ ਸਿਵਾ 2-2 ਵਾਰੀ ਬਾਲਣਾ ਜਿਹੜਾ ਜੀ ਉਹ ਪੈ ਰਿਹਾ। ਰਾਮਪੁਰਾ ਫੂਲ ਦੇ ਵਿੱਚ ਚਿੱਟੇ ਦੇ ਨਾਲ ਮਰਿਆ ਇੱਕ ਨੌਜਵਾਨ ਜਿਹੜਾ ਸੀਗਾ ਜੀ, ਇਹਦੀ ਸਾਰੀ ਇਹ ਘਟਨਾ ਵੇਖ ਕੇ ਸਿਰੇ ਦੀ ਲੋਕ ਜਿਹੜੇ ਜੀ ਉਹ ਡਹਿਲ ਗਏ ਕਿ ਜਿਹੜਾ ਜੀ ਇਹ ਹੋ ਰਿਹਾ। ਰਾਮਪੁਰਾ ਸ਼ਹਿਰ ਦੇ ਨੇੜੇ ਪੈਂਦਾ ਇੱਕ ਏਰੀਏ ਦੇ ਵਿੱਚ ਚਿੱਟੇ ਇੱਕ ਘਰ ਜਿਹੜਾ ਜੀ ਉਹ ਉਜਾੜਿਆ, 70 ਵਿੱਚ ਗਿਆ। ਜਿਹੜਾ ਸੰਸਕਾਰ ਕਰਨ ਤੋਂ ਬਾਅਦ ਨੌਜਵਾਨ ਦਾ ਸਰੀਰ ਜਿਹੜਾ ਸੀਗਾ ਉਹ ਸੜ ਨਾ ਸਕਿਆ ਤਾਂ ਲੋਕਾਂ ਦੇ ਦੰਦ ਜਿਹੜੇ ਸੀ ਉਹ ਜੁੜ ਗਏ, ਸਿਵਾ ਵਲ ਗਿਆ। ਸਰੀਰ ਜਿਹੜਾ ਉੱਪਰਲਾ ਹਿੱਸਾ ਸੀਗਾ ਉਹ ਉਸੇ ਤਰੀਕੇ ਦੇ ਨਾਲ ਪਿਆ ਸੀਗਾ ਜੀ। ਪਰਿਵਾਰ ਵਾਲੇ ਕਹਿੰਦੇ ਕਿ ਪਹਿਲਾਂ ਇਹਦਾ ਨੌਜਵਾਨ ਦਾ ਸੰਸਕਾਰ 11:30 ਵਜੇ ਕੀਤਾ ਗਿਆ ਸੀਗਾ। ਗੁਰਦੁਆਰੇ ਦੇ ਵਿੱਚ ਅਰਦਾਸ ਕਰਨ ਤੋਂ ਬਾਅਦ ਲੋਕ ਜਦੋਂ 70 ਤੇ ਮੁੜ ਕੇ ਆਏ ਤਾਂ ਸ਼ਮਸ਼ਾਨ ਘਾਟ ਤੋਂ ਸੁਨੇਹਾ ਆ ਗਿਆ ਜੀ ਕਿ ਉੱਪਰਲਾ ਹਿੱਸਾ ਜਿਹੜਾ ਜੀ ਉਹ ਸੜ ਨਹੀਂ ਰਿਹਾ। ਜਿਹੜੇ ਚਸ਼ਮਦੀਦ ਕਹਿੰਦੇ ਆ ਕਿ ਦੁਪਹਿਰੇ ਮੁੜ ਕੇ ਫੇਰ ਲੱਕੜਾਂ ਹੋਰ ਲਿਆਂਦੀਆਂ ਗਈਆਂ, ਮੁੜ ਕੇ ਦੁਬਾਰਾ ਜਿਹੜਾ ਸੀਗਾ ਜੀ ਇਹ ਸਿਵਾ ਬਾਲਿਆ ਗਿਆ। ਇਹ ਕਿਹਾ ਜਾ ਰਿਹਾ ਕਿ ਚਿੱਟੇ ਦਾ ਇੰਨਾ ਮਾਰੂ ਅਸਰ ਸਰੀਰ ਦੇ ਉੱਤੇ ਪੈਂਦਾ ਕਿ ਉੱਪਰਲਾ ਹਿੱਸਾ ਪਲਾਸਟਿਕ ਵਾਂਗੂ ਬਣ ਜਾਂਦਾ। ਜਿਵੇਂ ਪਲਾਸਟਿਕ ਸੜਦਾ ਉਹ ਇਕੱਠਾ ਜਿਹਾ ਤਾਂ ਹੋ ਜਾਂਦਾ, ਪਰ ਉਹ ਸਖਤ ਹੋ ਜਾਂਦਾ, ਉਸ ਟਾਈਪ ਦਾ ਬਣ ਜਾਂਦਾ। ਜਿਹੜੇ ਇਹ ਪਰਿਵਾਰ ਵਾਲੇ ਆ ਉਹ ਇੰਨੇ ਵਿਚਾਰੇ ਜਿਹੜੇ ਸ਼ੌਕ ਦੇ ਵਿੱਚ ਆ, ਉਹ ਕਿਸੇ ਦੇ ਸਾਹਮਣੇ ਇਹ ਗੱਲ ਦੱਸਣ ਤੋਂ ਪਾਸਾ ਵੱਟ ਰਹੇ ਆ ਜੀ। ਨਸ਼ਾ ਰੋਕੂ ਸਮਾਗਮਾਂ ਦੇ ਵਿੱਚ ਸਰਕਾਰੀ ਦਮਗਜ਼ੇ ਜਿਹੜੇ ਜੀ ਬਹੁਤ ਜ਼ਿਆਦਾ ਵੱਜੇ। ਜਿਹੜੇ ਚਿੱਟੇ ਦੇ ਕਹਿਰ ਦੀ ਮਾਰ ਹੇਠ ਆਏ ਜਿਹੜੇ ਪਰਿਵਾਰ ਨੇ, ਉਹਨਾਂ ਦੇ ਘਰਾਂ ਦੇ ਵਿੱਚ ਵਹਿਣ ਪੈ ਰਹੇ ਆ। ਸਰਕਾਰ ਜਿਹੜੀ ਹੈ ਜੀ ਉਹ ਮਨਾ ਰਹੀ ਹੈ। ਮੈਂ ਇੱਕ ਵੀਡੀਓ ਦੇਖ ਰਿਹਾ ਸੀਗਾ ਜਲੰਧਰ ਦੀ ਜਾਂ ਉਹਦੇ ਨੇੜੇ ਤੇੜੇ ਦੀ ਹੈ, ਉੱਥੇ ਅਫਸਰ ਇਕੱਠੇ ਹੋਏ ਨੇ ਐਂਟੀ ਡਰੱਗ ਡੇ ਦੇ ਤੇ ਉਹ ਡੀਜੇ ਲਾ ਕੇ ਉਹਦੇ ਉੱਤੇ ਡਾਂਸ ਹੋ ਰਿਹਾ। ਇਹ ਲਾਸ਼ਾਂ ਦੇ ਉੱਤੇ ਡਾਂਸ ਹੁੰਦੇ ਜਿਹੜੇ ਆ ਜੀ ਉਹ ਪਹਿਲੀ ਵਾਰੀ ਵੇਖਣ ਨੂੰ ਮਿਲ ਰਹੇ ਆ। ਕਿਹੋ ਜੀ ਮਾਨਸਿਕਤਾ ਜਿਹੜੀ ਹੈ ਜੀ ਉਹ ਬਣ ਗਈ ਹੈ। ਇਹ ਜਿਹੜਾ ਜੀ ਬਾਰ-ਬਾਰ ਸਵਾਲ ਜਿਹੜਾ ਲੋਕਾਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਇੰਨੀ ਗੱਲ ਹੈ ਥੋੜੀ ਜੀ ਇਹ ਚੰਗੀ ਕਿ ਲੋਕ ਸਵਾਲ ਜਿਹੜਾ ਜੀ ਉਹ ਕਰਨ ਲੱਗੇ ਆ ਕਿ ਇਹ ਕਿਸ ਪਾਸੇ ਵੱਲ ਨੂੰ ਪੰਜਾਬ ਜਿਹੜਾ ਜੀ ਉਹ ਤੁਰ ਪਿਆ। ਪੰਜਾਬ ਦੇ ਹਾਲਾਤ ਇਸ ਕਿਸਮ ਦੇ ਜਿਹੜੇ ਆ ਜੀ ਉਹ ਬਣ ਗਏ ਆ। ਜਿਹੜੇ ਮੈਡੀਕਲ ਲਾਈਨ ਵਾਲੇ ਆ ਡਾਕਟਰ ਜਿਹੜੇ ਜੀ ਉਹ ਕਹਿੰਦੇ ਆ ਕਿ ਅਸੀਂ ਇਸ ਗੱਲ ਤੋਂ ਜਾਣੂ ਆ ਕਿ ਇਹ ਜਿਹੜਾ ਚਿੱਟੇ ਦਾ ਅਸਰ ਜਿਹੜੇ ਓਵਰਡੋਜ਼ ਨਾਲ ਜਿਹੜੇ ਮਰ ਰਹੇ ਆ ਉਹ ਅੰਦਰੋਂ ਪਲਾਸਟਿਕ ਟਾਈਪ ਦਾ ਜਿਹੜਾ ਜੀ ਉਹ ਕਰ ਦਿੰਦਾ, ਜਿਹਦੇ ਕਰਕੇ ਬੋਡੀ ਜਿਹੜੀ ਆ ਜੀ ਉਹ ਸੜਦੀ ਨਹੀਂ। ਲੋਕ ਇਹ ਵੀ ਕਹਿੰਦੇ ਆ, ਮੈਂ ਜਿਹੜਾ ਜੀ ਬਿਆਨ ਪੜ੍ਹ ਰਿਹਾ ਸੀ ਇੱਕ ਸੀਨੀਅਰ ਆਫਿਸਰ ਦਾ, ਉਹ ਕਹਿੰਦਾ ਜੀ ਲੋਕ ਜਿਹੜੇ ਆ ਉਹ ਮਦਦ ਕਰਨ ਸਾਡੀ ਡਰੱਗ ਸਮਗਲਰਾਂ ਨੂੰ ਫੜਾਉਣ। ਲੋਕ ਤਾਂ ਓਪਨ ਬੈਠੇ ਆ ਜੀ, ਲੋਕ ਤਾਂ ਕਿੰਨੇ ਸਾਲਾਂ ਤੋਂ ਬੈਠੇ ਆ, ਉਹ ਤਾਂ ਨਾ ਬੋਲੀ ਜਾਂਦੇ ਆ।
ਮਦਦ ਕੋਈ ਲੈਣੀ ਨਹੀਂ ਚਾਹੁੰਦਾ ਲੱਗਦਾ। ਬਿਲਕੁਲ ਜੀ, ਕਈ ਤਾਂ ਪੁਲਿਸ ਵਾਲੇ ਸਸਪੈਂਡ ਕਰ ਦਿੱਤੇ ਜੇ ਉਹਨਾਂ ਨੇ ਕਿਸੇ ਨੂੰ ਫੜਿਆ ਤਾਂ ਉਹ ਸਾਰਿਆਂ ਦੇ ਸਾਹਮਣੇ ਹੀ ਹੈਗਾ ਆ ਜੀ। ਤੇ ਜੇ ਕਹਿੰਦੇ ਸਪਲਾਈ ਲਾਈਨ ਵੀ ਤੋੜ ਦਿੱਤੀ ਆ, ਚਿੱਟਾ ਕਰਨ ਵਾਲਿਆਂ ਦੀਆਂ ਮੌਤਾਂ ਵੀ ਹੋ ਰਹੀਆਂ ਤੇ 60 ਦਿਨਾਂ ਦੇ ਵਿੱਚ 24 ਨੌਜਵਾਨ ਆ ਓਵਰਡੋਜ਼ ਦੇ ਨਾਲ ਇਸ ਦੁਨੀਆ ਤੋਂ ਚਲੇ ਗਏ ਆ, ਪਰ ਸਰਕਾਰ ਕਹਿੰਦੀ ਆ ਸਾਡੇ ਕੋਲ ਤਾਂ ਕੋਈ ਡੇਟਾ ਹੀ ਨਹੀਂ। ਬਿਲਕੁਲ ਜੀ, ਜਿਹੜੇ ਸਿਹਤ ਮੰਤਰੀ ਆ ਉਹਨਾਂ ਦਾ ਇੱਕ ਅੰਗਰੇਜ਼ੀ ਦੀ ਵੱਡੀ ਅਖਬਾਰ ਦੇ ਵਿੱਚ ਮੈਂ ਬਿਆਨ ਪੜ੍ਹ ਰਿਹਾ ਸੀ। ਉਹ ਕਹਿੰਦੇ ਕਿ ਜਿਹੜੇ ਲੋਕ ਦੱਸਣ ਦੇ ਵਾਸਤੇ ਤਿਆਰ ਨਹੀਂ। ਲੋਕ ਕਹਿੰਦੇ ਆ ਹਾਰਟ ਅਟੈਕ ਨਾਲ ਡੈਥ ਹੋ ਗਈ, ਸਾਇਲੈਂਟ ਹਾਰਟ ਅਟੈਕ ਦੇ ਨਾਲ ਜਿਹੜੀ ਮੌਤ ਹੋ ਗਈ। ਇਹ ਗੱਲ, ਇਹ ਸੱਚਾਈ ਆ, ਮੰਨਣ ਵਾਲੀ ਜਿਹੜੀ ਇਹਦੀ ਉਹ ਗੱਲ ਹੈ ਕਿ ਸਾਇਲੈਂਟ ਹਾਰਟ ਅਟੈਕ ਜਿਹੜਾ ਦੀ ਉਹ ਕਿਹਾ ਜਾ ਰਿਹਾ। ਪਰ ਇੱਥੋਂ ਇੰਨਾ ਕਹਿ ਕੇ ਸਰਕਾਰ ਦੀ ਜ਼ਿੰਮੇਵਾਰੀ ਖਤਮ ਨਹੀਂ ਹੋ ਜਾਂਦੀ। ਜਿਹੜੀਆਂ ਮੌਤਾਂ ਹੋ ਰਹੀਆਂ ਨੇ, ਹਾਂ ਠੀਕ ਆ, ਪਹਿਲਾਂ ਨਹੀਂ ਸੀ ਬੋਲਦੇ, ਹੁਣ ਤਾਂ ਵੀਡੀਓ ਸਾਹਮਣੇ ਆ ਰਹੀਆਂ ਨੇ। ਇਹ ਵੀ ਵੈਸੇ ਪਹਿਲੀ ਵਾਰੀ ਆ ਕਿ ਇੱਥੇ ਮਾਝੇ ਏਰੀਏ ਦੇ ਵਿੱਚ ਜਿਹੜੇ ਮੁੰਡੇ ਦੀ ਡੈਥ ਹੋਈ ਆ, ਤਾਂ 2 ਦਿਨ ਪਹਿਲਾਂ ਜਿਹਦਾ ਮੁੰਡਾ ਨਾਲ ਪਿਆ ਸੀਗਾ, ਉਸ ਮਾਮਲੇ ਦੇ ਵਿੱਚ ਉਹਨੂੰ ਸਪਲਾਈ ਦੇਣ ਵਾਲਿਆਂ ਦੇ ਉੱਤੇ ਕਤਲ ਦਾ ਮਾਮਲਾ ਦਰਜ ਹੋਇਆ। 302 ਤੇ 307 ਦਾ ਪਹਿਲੀ ਵਾਰੀ ਆ ਇਹ ਇੱਕ ਜਿਹੜੀ ਇਸ ਪੱਖੋਂ ਚੰਗੀ ਜਿਹੜੀ ਉਹ ਗੱਲ ਹੈ ਕਿ ਉਹਦੇ ਉੱਤੇ ਕਤਲ ਦਾ ਮਾਮਲਾ ਦਰਜ। ਪਹਿਲਾਂ ਕਿਸੇ ਸਪਲਾਇਰ ਦੇ ਉੱਤੇ ਕਤਲ ਦਾ ਮਾਮਲਾ ਦਰਜ ਨਹੀਂ ਸੀ ਹੋਇਆ। ਪਰ ਦੂਜਾ ਪੱਖ ਇਹ ਵੀ ਆ ਕਿ ਜਿਹੜੇ ਸਪਲਾਇਰ ਨੇ ਉਹਨਾਂ ਦਾ ਹੌਸਲਾ ਇੰਨਾ ਵਧਿਆ ਜੀ। ਇੱਕ ਫੌਜੀ ਦੀਆਂ ਲੱਤਾਂ ਤੋੜਤੀਆਂ, ਨੂਰਦੀ ਏਰੀਆ ਪੈਂਦਾ ਤਰਨਤਾਰਨ ਦੇ ਨੇੜੇ, ਉਹ ਸਿਰਫ ਇਸ ਕਰਕੇ ਕਿ ਉਹ ਇਹਨਾਂ ਦੇ ਵਿਰੋਧ ਦੇ ਵਿੱਚ ਬੋਲਦਾ ਸੀ ਔਰ ਨਸ਼ੇ ਦਾ ਵਿਰੋਧ ਕਰਦਾ ਸੀ। ਉਹ ਇਕੱਲਾ ਹੀ ਜਿੱਥੇ ਉਹਦਾ ਦਾ ਲੱਗਦਾ ਸੀ ਚੌਂਕਾਂ 'ਚ ਖੜੋ ਕੇ ਉੱਚੀ ਬੋਲਣ ਲੱਗ ਜਾਂਦਾ ਸੀ, ਫਲਾਣੇ ਬੰਦੇ ਆ ਉਹ ਵੇਚਦੇ ਆ ਨਸ਼ਾ। ਉਹਦੀਆਂ ਲੱਤਾਂ ਤੋੜਤੀਆਂ, ਪਰ ਉਸ ਬਜ਼ੁਰਗ ਦਾ ਹੌਸਲਾ ਇੰਨਾ ਕਿ ਉਹ ਟੁੱਟੀਆਂ ਹੋਈਆਂ ਲੱਤਾਂ ਦੇ ਉੱਤੇ ਵੀ ਜਿਹੜਾ ਜੀ ਬੋਲ ਰਿਹਾ ਕਿ ਮੇਰੀ ਆਵਾਜ਼ ਬੰਦ ਨਹੀਂ ਹੋਈ, ਲੱਤਾਂ ਤਾਂ ਫੇਰ ਜੁੜ ਜਾਣਗੀਆਂ। ਦੂਜਾ ਜਿਹੜਾ ਹੈ ਜੀ, ਪੰਜਾਬ ਦੇ ਵਿੱਚ ਸਮੈਕ, ਹੈਰੋਇਨ, ਚਰਸ, ਚਿੱਟਾ, ਸਿੰਥੈਟਿਕ ਨਸ਼ਿਆਂ ਵਾਲੀਆਂ ਗੋਲੀਆਂ, ਇਹਨੇ ਜਿੰਨੀ ਜਵਾਨੀ ਜਿਹੜੀ ਹੈ ਜੀ ਖੋਖਲੀ ਕਰਕੇ ਰੱਖ ਦਿੱਤੀ ਹੈ ਜੀ। ਔਰ ਜਿਹੜੇ ਕਿੰਨੇ ਲੋਕ ਜਿਹੜੇ ਜੀ ਉਹ ਮਰ ਰਹੇ ਨੇ 60 ਦਿਨਾਂ ਦੇ ਵਿੱਚ। 24 ਨੌਜਵਾਨ ਜਿਹੜੇ ਉਹ ਚਿੱਟੇ ਦੀ ਭੇਟ ਚੜ੍ਹ ਗਏ। ਮਾਝੇ 'ਚ 13, ਮਾਲਵੇ 'ਚ 6 ਤੇ ਦੁਆਬੇ ਦੇ ਵਿੱਚ 5 ਜਿਹੜੇ ਦੀ ਉਹ ਕੇਸ ਸਾਹਮਣੇ ਆਏ ਨੇ। ਹਾਲਾਂਕਿ ਜਿਹੜੀ ਸਰਕਾਰ ਆ ਉਹ ਇਹ ਗੱਲ ਨਹੀਂ ਮੰਨਦੀ। ਇਹ ਵੀ ਆ ਕਿ ਜਿਹੜੇ ਕੇਸ ਸਾਹਮਣੇ ਆਏ ਨੇ ਇਹਨਾਂ ਦੇ ਵਿੱਚੋਂ ਇਹ ਗੱਲ ਸਹੀ ਆ ਸਿਹਤ ਮੰਤਰੀ ਕਿ ਲੋਕ ਮੰਨਦੇ ਨਹੀਂ ਕਿ ਉਹ ਕਹਿੰਦੇ ਹਾਰਟ ਅਟੈਕ ਨਾਲ ਡੈਥ ਹੋਈ, ਕਿਉਂਕਿ ਦੱਸਣਾ ਨਹੀਂ ਚਾਹੁੰਦੇ, ਸਾਹਮਣੇ ਨਹੀਂ ਆਉਣਾ ਚਾਹੁੰਦੇ। ਪਰਿਵਾਰ ਵਾਲੇ ਜਿਹੜੇ ਕਹਿੰਦੇ ਆ ਸਾਡੀ ਬੇਇੱਜ਼ਤੀ ਹੋ ਗਈ, ਫਲਾਨਿਆਂ ਦਾ ਮੁੰਡਾ ਜਿਹੜਾ ਚਿੱਟੇ ਨਾਲ ਮਰ ਗਿਆ, ਤੋ ਇਸ ਕਰਕੇ ਉਹ ਸਾਹਮਣੇ ਜਿਹੜਾ ਜੀ ਉਹ ਨਹੀਂ ਆਉਣਾ ਚਾਹੁੰਦੇ। ਪਰ ਇਹਦੇ ਬਾਵਜੂਦ ਜੇ ਸਾਰੇ ਜਿਹੜਾ ਜੀ ਇਹਦੇ ਵਿੱਚ ਡਾਟਾ ਜੁੜ ਜਾਵੇ, ਉਹ ਤਾਂ ਬਹੁਤ ਖਤਰਨਾਕ ਹੈ ਜੀ। ਉਹ ਮੌਤਾਂ ਤਾਂ ਗਿਣੀਆਂ ਨਹੀਂ ਜਾ ਸਕਦੀਆਂ ਜਿੰਨੀਆਂ ਜਿਹੜੀਆਂ ਦੀ ਉਹ ਹੋ ਰਹੀਆਂ ਨੇ। ਪਿਛਲੇ ਹਫ਼ਤੇ ਦੇ ਦੌਰਾਨ 7 ਦਿਨਾਂ ਦੇ ਵਿੱਚ 6 ਨੌਜਵਾਨ ਨਸ਼ੇ ਦੀ ਓਵਰਡੋਜ਼ ਦੇ ਨਾਲ ਦੁਨੀਆ ਜਿਹੜੇ ਆ ਜੀ ਉਹ ਛੱਡ ਚੁੱਕੇ ਆ। ਔਰ ਸਵਾਲ ਜਿਹੜਾ ਗੁਟਕੇ ਦੀ ਸਹੁੰ ਵਾਲਾ ਉਹ ਬੜੇ ਵੱਡੇ ਪੱਧਰ ਦੇ ਉੱਤੇ ਜਿਹੜਾ ਜੀ ਉਹ ਉੱਠ ਰਿਹਾ ਕਿ ਗੁਟਕੇ ਦੀ ਸਹੁੰ ਜਿਹੜੀ ਖਾਧੀ ਗਈ ਉਹ ਵੀਡੀਓ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਛਾਈ ਪਈ ਆ। ਲਗਾਤਾਰ ਲੋਕ ਜਿਹੜੇ ਅੱਗੇ ਤੋਂ ਅੱਗੇ ਉਹਨੂੰ ਜਿਹੜਾ ਉਹ ਸ਼ੇਅਰ ਕਰ ਰਹੇ ਆ ਕਿ ਉਹ 4 ਹਫ਼ਤਿਆਂ ਵਾਲਾ ਕੀ ਬਣਿਆ। ਇਹ ਤਾਂ ਈਜ਼ੀ ਅਵੇਲੇਬਿਲਿਟੀ ਦੀ ਹੋ ਗਈ, ਈਵਨ ਅੱਗੇ ਨਾਲੋਂ ਵੀ ਜ਼ਿਆਦਾ ਜਿਹੜਾ ਜੀ ਉਹ ਕੰਮ ਹੋ ਗਿਆ ਜੀ। ਜਿਹੜੇ ਲੋਕ ਨੇ ਉਹ ਬੋਲਣ ਤਾਂ ਲੱਗੇ ਆ, ਪਰ ਜਿੰਨੇ ਵੱਡੇ ਪੱਧਰ ਦੇ ਉੱਤੇ ਬੋਲਣਾ ਚਾਹੀਦਾ ਸੀਗਾ ਉਨੇ ਵੱਡੇ ਪੱਧਰ ਦੇ ਉੱਤੇ ਜਿਹੜਾ ਜੀ ਉਹ ਅਜੇ ਨਹੀਂ ਬੋਲ ਰਹੇ। ਕਿਉਂਕਿ ਇਸ ਤਰ੍ਹਾਂ ਹੁੰਦਾ ਜੀ, ਇੱਕ ਜਿਹੜਾ ਮਾੜਾ ਪੱਖ ਹੈ ਸੋਸ਼ਲ ਮੀਡੀਆ ਦਾ ਉਹ ਇਹ ਹੈ ਕਿ ਜਿਹੜੇ ਇਹਦੇ ਤੇ ਗਿਆਨਾਂ ਸਿਓ ਆ ਕੇ ਬੈਠੇ ਆ ਨਾ ਬਹੁਤੇ, ਉਹ ਵਿਰੋਧ ਕਰਨ ਵਾਲਿਆਂ ਦੇ ਵਿੱਚ ਵੀ ਤੁਰ ਪੈਂਦੇ ਆ ਕਿ ਉਹ ਇਹ ਵੀ ਨਾਲ ਦੀ ਨਾਲ ਕਹਿਣ ਲੱਗ ਜਾਂਦੇ ਆ ਕਿ ਏਦਾਂ ਮੁਹਿੰਮਾਂ ਥੋੜ੍ਹੀ ਚੱਲਦੀਆਂ ਨੇ, ਸਟੇਟਸ ਪਾ ਕੇ ਮੁਹਿੰਮ ਜਿਹੜੀ ਆ ਉਹ ਥੋੜ੍ਹੀ ਚੱਲਦੀ ਆ। ਹਾਲਾਂਕਿ ਸ਼ਾਇਦ ਉਹ ਇਸ ਗੱਲ ਤੋਂ ਅਣਜਾਣ ਨੇ ਕਿ ਬਹੁਤ ਸਾਰੀਆਂ ਮੂਵਮੈਂਟ, ਜੇ ਆਪਾਂ ਖਾਸ ਤੌਰ ਦੇ ਉੱਤੇ ਮਿਡਲ ਈਸਟ ਦੀ ਗੱਲ ਕਰੀਏ ਤਾਂ ਉਹਨਾਂ ਦੇ ਵਿੱਚ ਇਸ ਸੋਸ਼ਲ ਮੀਡੀਆ ਨੇ ਜਿਹੜੀਆਂ ਦੀ ਉਹ ਚਲਾਈਆਂ ਸੀਗੀਆਂ। ਬੋਲਣਾ ਤਾਂ ਪਊਗਾ, ਕਹਿਣਾ ਤਾਂ ਪਊਗਾ, ਨਹੀਂ ਤਾਂ ਅਦਰਵਾਈਜ਼ ਇਹ ਆ ਮਰ ਤਾਂ ਰਹੀ ਆ ਕਿ ਉਹਨਾਂ ਦੇ ਸੰਸਕਾਰ ਦੇ ਉੱਤੇ ਜਾ ਕੇ ਤੇ ਉੱਥੋਂ ਬਸ ਕਹਾਣੀ ਜਿਹੜੀ ਜੀ ਬੰਦ ਕਰ ਦਿੱਤੀ ਜਾਵੇ, ਜਾਂ ਜਿਹੜੇ ਬਚ ਗਏ ਆ ਕੁਝ ਉਹਨਾਂ ਨੂੰ ਬਚਾਉਣ ਦੇ ਯਤਨ ਕੀਤੇ ਜਾਣ। ਬਿਲਕੁਲ ਜੀ। ਤੇ ਜਿਹੜਾ ਆਪਣਾ ਕਾਲਾ ਹਫ਼ਤਾ ਮਨਾ ਰਹੇ ਆ, ਜਿਹੜੀ ਕੁਝ ਕੁ ਦਿਨਾਂ ਤੋਂ ਗੱਲ ਹੋ ਰਹੀ ਆ, ਉਸ ਨੂੰ ਕਿੰਨਾ ਕੁ ਹੰਗਾਰਾ ਮਿਲ ਰਿਹਾ ਹੈ? ਚੰਗਾ ਹੈ ਜੀ ਹੰਗਾਰਾ। ਉਹਦੇ ਵਿੱਚ ਪਹਿਲੀ ਵਾਰੀ ਹੈ ਜੀ ਜਿਹੜੇ ਘੱਟ ਹੁੰਦੇ ਇੰਟਲੈਕਚੁਅਲ ਲੋਕ ਨੇ ਉਹ ਕਾਫੀ ਮੂਹਰੇ ਜਿਹੜਾ ਜੀ ਉਹ ਆ ਰਹੇ ਆ, ਬੋਲ ਰਹੇ ਆ। ਇਹਦੇ ਵਿੱਚ ਮੀਡੀਆ ਵੀ ਜਿਹੜਾ ਜੀ ਉਹ ਬੋਲਿਆ, ਮੀਡੀਆ ਵੀ ਜਿਹੜਾ ਉਹ ਬੋਲਿਆ, ਉਹਨੇ ਕਾਫੀ ਲੰਬੀਆਂ ਵੱਡੀਆਂ ਖਬਰਾਂ ਜਿਹੜੀਆਂ ਜੀ ਉਹ ਲਾਈਆਂ ਨੇ। ਜੇ ਤੁਸੀਂ ਕੱਲ ਦਾ ਹੀ ਸੋਚੋ, ਜਿਹੜਾ ਐਂਟੀ ਡਰੱਗ ਡੇ ਸੀਗਾ ਤੇ ਸਿਹਤ ਮੰਤਰੀ ਨੂੰ ਜਿਹੜਾ ਜੀ ਬਿਨਾਂ ਜਵਾਬ ਦਿੱਤੇ ਤੋਂ ਜਿਹੜਾ ਭੱਜਣਾ ਪਿਆ, ਉਹ ਇਸ ਮੁਹਿੰਮ ਦਾ ਅਸਰ ਹੈ। ਮੁੱਖ ਮੰਤਰੀ ਸਾਹਿਬ ਬੋਲ ਰਹੇ ਸੀ ਇੱਕ ਜਗ੍ਹਾ ਦੇ ਉੱਤੇ ਤੇ ਸੋਸ਼ਲ ਮੀਡੀਆ ਦੇ ਉੱਤੇ ਉਹ ਨਾਲ ਦੀ ਨਾਲ ਲਾਈਵ ਬ੍ਰੌਡਕਾਸਟ ਹੋ ਰਿਹਾ ਸੀ। ਜੇ ਕਿਤੇ ਥੱਲੇ ਤੁਸੀਂ ਉਹਦੇ
ਕਮੈਂਟ ਜਿਹੜੇ ਆ ਉਹ ਪੜ੍ਹ ਲਓ। ਸਾਰੇ ਕਮੈਂਟ ਇਸੇ ਚੀਜ਼ ਦੇ ਸੰਬੰਧੀ ਸੀ, ਇਸੇ ਮੂਵਮੈਂਟ ਤੇ ਜਿਹੜਾ ਜੀ ਉਹ ਸੰਬੰਧੀ ਸੀਗੇ। ਲੋਕਾਂ ਦੇ ਵਿੱਚ ਚਰਚਾ ਜਿਹੜੀ ਹੈ ਜੀ ਬਹੁਤ ਵੱਡੇ ਪੱਧਰ ਦੇ ਉੱਤੇ ਤੁਰੀ ਆ। ਜਿੰਨੇ ਨੌਜਵਾਨ ਨੇ ਜੀ, ਇਹ ਬੜੀ ਚੰਗੀ ਗੱਲ ਆ, ਜਿਹੜੇ ਬਚੇ ਹੋਏ ਆ ਜੀ ਉਹ ਬੜਾ ਆਪਣੇ ਤੌਰ ਦੇ ਉੱਤੇ ਕਰ ਰਹੇ ਆ। ਪਚੋ ਦੇ ਵਿੱਚ 20 ਦੇ ਕਰੀਬ ਨੌਜਵਾਨ ਨੇ ਉਹ ਇਕੱਠੇ ਹੋਏ ਆ ਜੀ, ਆਪੇ ਹੀ ਉਹ ਪੋਸਟਰ ਛਪਵਾ ਰਹੇ ਆ, ਆਪੇ ਹੀ ਉਹਨਾਂ ਨੇ ਬੈਨਰ ਜਿਹੜੇ ਜੀ ਬਣਾਏ ਆ, ਆਪੇ ਹੀ ਉਹ ਪੱਟੀਆਂ ਜਿਹੜੀਆਂ ਬੰਨਣੀਆਂ ਨੇ ਉਹ ਬਣਾ ਰਹੇ ਆ। ਧਨੌਲੇ ਦੇ ਵਿੱਚ ਜਿਹੜਾ ਜੀ ਉਹ ਇਕੱਠੇ ਹੋਏ ਨੇ। ਬਟਾਲੇ ਤੋਂ ਜਿਹੜਾ ਜੀ ਉਹ ਪਤਾ ਲੱਗ ਰਿਹਾ, ਤਰਨਤਾਰਨ ਦੇ ਏਰੀਏ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਲੋਕ ਜਿਹੜੇ ਜੀ ਉਹ ਇਕੱਠੇ ਹੋ ਰਹੇ ਨੇ। ਲੋਕ ਆਪੇ ਜਿਹੜਾ ਜੀ ਇਹਦੇ ਨਾਲ ਜੁੜਦੇ ਜਾ ਰਹੇ ਨੇ। 29 ਤਰੀਕ ਨੂੰ ਜਿਹੜੀ ਇੱਥੇ ਸਾਡੇ ਦੁਪਹਿਰ ਹੋਊਗੀ, ਉਦੋਂ ਇੱਕ ਪ੍ਰੈਸ ਕਾਨਫਰੰਸ ਹੈ ਜਿਹੜੇ ਮੁਹਿੰਮ ਚਲਾ ਰਹੇ ਨੇ ਉਹਨਾਂ ਦੀ, ਸਾਰਿਆਂ ਦੀ। ਔਰ ਉਸ ਤੋਂ ਬਾਅਦ 17 ਸੈਕਟਰ ਦੇ ਵਿੱਚ ਜਿਹੜਾ 5 ਵਜੇ ਸਾਰਿਆਂ ਨੇ ਜਿਹੜਾ ਜੀ ਇਕੱਠੇ ਹੋਣਾ ਹੈ। ਉੱਥੇ ਇੱਕ ਰੋਸ ਮਾਰਚ 17 ਸੈਕਟਰ ਦੇ ਵਿੱਚ ਹੋਊਗਾ, ਲੋਕਾਂ ਨੂੰ ਅਵੇਅਰ ਕਰਨ ਦੇ ਵਾਸਤੇ ਕਿ 1 ਤਰੀਕ ਤੋਂ ਲੈ ਕੇ 7 ਤਰੀਕ ਤੱਕ ਜਿਹੜਾ ਜੀ ਇਹ ਚਿੱਟੇ ਦੇ ਵਿਰੋਧ ਦੇ ਵਿੱਚ ਕਾਲਾ ਹਫ਼ਤਾ ਜਿਹੜਾ ਮਨਾਇਆ ਜਾਣਾ। ਔਰ ਉੱਥੇ ਡਿਟੇਲ ਸਾਰੀ ਦੱਸੀ ਜਾਊਗੀ ਕਿ ਇਸ ਪੂਰੇ ਹਫ਼ਤੇ ਦੇ ਦੌਰਾਨ ਕੀ ਸਰਗਰਮੀਆਂ ਜਿਹੜੀਆਂ ਉਹ ਰਹਿਣਗੀਆਂ। ਬਿਲਕੁਲ ਜੀ, ਅਸੀਂ ਵੀ ਅਪੀਲ ਕਰਦੇ ਹਾਂ ਕਿ ਜਿਹੜੇ ਅਸੀਂ ਇੱਥੇ ਖਬਰਾਂ ਸੁਣ ਰਹੇ ਹਾਂ, ਤੁਹਾਡਾ ਕੋਈ ਪੰਜਾਬ ਦੇ ਵਿੱਚ ਹੈਗਾ, ਜ਼ਰੂਰ ਉਹਨਾਂ ਨੂੰ ਰਿਕੁਐਸਟ ਕਰੋ ਕਿ ਉਹਨਾਂ ਦੇ ਨਾਲ ਜ਼ਰੂਰ ਜੁੜਨ। ਦੇਖੋ, ਪੰਜਾਬ ਦੀ ਜਵਾਨੀ ਨਸ਼ਿਆਂ ਦੇ ਵਿੱਚ ਖੁਰ ਰਹੀ ਆ। ਅਤੇ ਅੱਗੇ ਪੰਜਾਬ ਦੀ ਗੱਲ ਕਰਦੇ ਹਾਂ ਕਿ ਪਹਿਲਾ ਸੂਬਾ ਬਣਿਆ ਜਿਸ ਦੇ ਉੱਤੇ ਔਨਲਾਈਨ ਰਜਿਸਟਰੀਆਂ ਹੋਣਗੀਆਂ। ਬਿਲਕੁਲ ਜੀ, ਇੱਥੇ ਜਿਹੜਾ ਜੀ ਦੱਸਿਆ ਗਿਆ ਹੈ ਕਿ ਅੱਜ ਤੋਂ ਡਿਸਟ੍ਰਿਕਟ ਅੰਮ੍ਰਿਤਸਰ ਤੋਂ ਔਨਲਾਈਨ ਜਾਇਦਾਦ ਰਜਿਸਟ੍ਰੇਸ਼ਨ ਜਿਹੜੀ ਆ ਉਹ ਸ਼ੁਰੂ ਕੀਤੀ ਜਾ ਰਹੀ ਆ। ਵੀਡੀਓ ਕਾਨਫਰੰਸ ਦੇ ਰਾਹੀਂ ਇਹਨੂੰ ਜਿਹੜਾ ਜੀ ਉਹ ਸ਼ੁਰੂ ਕਰਨਗੇ। ਪੰਜਾਬ ਭਾਰਤ ਦਾ ਪਹਿਲਾ ਸੂਬਾ ਜਿਹੜਾ ਜੀ ਉਹ ਬਣ ਗਿਆ। ਕਲਾਊਡ ਬੇਸਡ NGDRS ਜਿਹੜੀ ਨੈਸ਼ਨਲ ਜੈਨਰਿਕ ਡਾਕੂਮੈਂਟ ਰਜਿਸਟ੍ਰੇਸ਼ਨ ਸਿਸਟਮ ਪ੍ਰਣਾਲੀ ਦੇ ਰਾਹੀਂ ਜਿਹੜੀਆਂ ਜੀ ਇਹ ਰਜਿਸਟਰੀਆਂ ਹੋਣਗੀਆਂ। ਔਰ ਇਹ ਜਿਹੜੇ ਕਿਹਾ ਗਿਆ ਕਿ ਆਮ ਲੋਕਾਂ ਨੂੰ ਖੱਜਲ ਖੁਆਰੀ ਤੇ ਦਫ਼ਤਰਾਂ ਦੇ ਜਿਹੜੇ ਵਾਧੂ ਚੱਕਰ ਨੇ ਉਹਦੇ ਤੋਂ ਨਿਜਾਤ ਮਿਲੂਗੀ। ਮੁੱਖ ਮੰਤਰੀ ਨੇ ਆਨਲਾਈਨ ਰਜਿਸਟਰੀਆਂ ਦੇ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ ਪਿਛਲੇ ਸਾਲ ਨਵੰਬਰ ਦੇ ਮਹੀਨੇ ਮੋਗੇ ਤੇ ਆਦਮਪੁਰ ਤੋਂ ਕੀਤੀ ਤੇ 8 ਮਹੀਨਿਆਂ ਦੇ ਵਿੱਚ ਇਸ ਪ੍ਰੋਜੈਕਟ ਨੂੰ 21 ਜ਼ਿਲ੍ਹਿਆਂ ਦੇ 162 ਸਬ ਰਜਿਸਟਰਾਰ ਦਫ਼ਤਰਾਂ ਦੇ ਵਿੱਚ ਲਾਗੂ ਜਿਹੜਾ ਜੀ ਉਹ ਕੀਤਾ ਜਾ ਚੁੱਕਿਆ। ਅੰਮ੍ਰਿਤਸਰ ਡਿਸਟ੍ਰਿਕਟ ਦੇ ਵਿੱਚ ਸ਼ੁਰੂ ਹੋਣ ਵਾਲੇ ਇਸ ਪ੍ਰੋਜੈਕਟ ਤੋਂ ਬਾਅਦ ਪੰਜਾਬ ਜਿਹੜਾ ਇਹਦੇ ਅਧੀਨ ਸਾਰੇ ਦਾ ਸਾਰਾ ਆ ਜਾਊਗਾ। ਕਾਗਜ਼ ਮੁਕਤ ਤੇ ਲੋਕ ਪੱਖੀ ਇਸ ਪ੍ਰੋਜੈਕਟ ਦੇ ਦਾਅਵਾ ਜਿਹੜਾ ਜੀ ਉਹ ਪਾਰਦਰਸ਼ਤਾ ਦਾ ਕੀਤਾ ਗਿਆ। ਐਕਚੁਅਲੀ ਜਦੋਂ ਜਿਹੜੀ ਪਿਛਲੀ ਸਰਕਾਰ ਸੀਗੀ ਜੀ ਉਹਨੇ ਬਹੁਤ ਕੁਛ ਦਾਅਵੇ ਜਿਹੜੇ ਜੀ ਇਸ ਤਰ੍ਹਾਂ ਦੇ ਕੀਤੇ ਸੀਗੇ ਕਿ ਆਨਲਾਈਨ ਨਾ ਹੋ ਗਿਆ, ਜਿਹੜਾ ਰਾਈਟ ਟੂ ਜਿਹੜਾ ਐਕਟ ਸੀਗਾ ਜੀ ਉਹ ਲਿਆਂਦਾ ਕਿ ਤੁਸੀਂ ਪੁੱਛ ਸਕਦੇ ਹੋ ਅਫਸਰਾਂ ਨੂੰ। ਪਰ ਉਹ ਸਾਰੇ ਦਾਅਵੇ ਜਿਹੜੇ ਸੀ ਨਾ ਜੀ ਉਹ ਕਾਗਜ਼ੀ ਰਹੇ। ਅਦਰਵਾਈਜ਼ ਉਹਦੇ ਵਿੱਚ ਰੀਅਲ ਦੇ ਵਿੱਚ ਕੁਛ ਵੀ ਜਿਹੜਾ ਜੀ ਦੇਖਣ ਨੂੰ ਨਹੀਂ ਮਿਲਿਆ। ਇਹ ਸਵਾਲ ਬਹੁਤ ਵੱਡਾ ਹੈ ਜੀ ਕਿ ਇਹ ਕੀ ਕਾਗਜ਼ੀ ਤਾਂ ਨਹੀਂ ਇਹ ਰਹਿ ਜਾਊਗਾ ਸਾਰਾ ਕੁਛ, ਔਰ ਕੀ ਵਾਕਿਆ ਹੀ ਆਨਲਾਈਨ ਜਿਹੜਾ ਜੀ ਉਹ ਚੱਲ ਪਊਗਾ। ਜੇ ਚੱਲ ਪੈਂਦਾ ਤੇ ਕੋਈ ਸ਼ੱਕ ਨਹੀਂਗਾ ਇਹਦੇ ਵਿੱਚ ਕਿ ਉਹਦੇ ਨਾਲ ਲੋਕਾਂ ਦੀ ਖੱਜਲ ਖੁਆਰੀ ਜਿਹੜੀ ਉਹ ਘੱਟ ਸਕਦੀ ਹੈ। ਪਰ ਚਲਾਉਣਾ ਇਹ ਸਰਕਾਰ ਨੇ ਤਾਂ ਚਲਾਉਣਾ ਨਹੀਂਗਾ ਜੀ। ਚਲਾਉਣਾ ਤਾਂ ਅੱਗੇ ਉਹਨਾਂ ਹੀ ਅਫਸਰਾਂ ਨੇ ਹੈ ਨਾ ਜੀ, ਜਿਹੜੇ ਕੋਈ ਨਾ ਕੋਈ ਜੁਗਾੜ ਲੱਭ ਲੈਂਦੇ ਆ ਪਾਸੇ ਹੋਣ ਦਾ, ਬਚਣ ਦਾ ਤੇ ਪੈਸੇ ਬਣਾਉਣ ਦਾ। ਬਿਲਕੁਲ ਜੀ, ਬਿਲਕੁਲ ਕਿ ਪੁੱਠੇ ਕੰਮ ਵੀ ਜ਼ਰੂਰ ਹੋਣਗੇ। ਤੇ ਅੱਗੇ ਕਪੂਰਥਲੇ ਦੀ ਗੱਲ ਕਰੀਏ, ਉੱਥੇ ਦੇ 30 ਨੌਜਵਾਨ ਐਰੀਜ਼ੋਨਾ ਦੀ ਜੇਲ੍ਹ 'ਚ ਫਸੇ। ਬਿਲਕੁਲ ਜੀ, ਐਕਚੁਅਲੀ ਇਹ ਮਸਲਾ ਵਾਹਵਾ ਇਹਨਾਂ ਦਿਨਾਂ ਦੇ ਵਿੱਚ ਫਸਿਆ ਹੈ ਜੀ ਕਿ ਕਿੰਨੇ ਕੁ ਲੋਕ ਜਿਹੜੇ ਉਹ ਉੱਥੇ ਫਸੇ ਹੋਏ ਨੇ। ਹੁਣ ਇਹ ਕਿਹਾ ਜਾ ਰਿਹਾ ਜੀ ਕਿ ਦੁਆਬਾ ਖਿੱਤੇ ਦੇ ਵਿੱਚ ਜਿਹੜੀ ਇਹ ਹਿਊਮਨ ਸਮਗਲਿੰਗ ਹੈ, ਇਸ ਧੰਦੇ ਦੇ ਵਿੱਚ 100 ਤੋਂ ਵੱਧ ਛੋਟੇ ਵੱਡੇ ਏਜੰਟ ਹੈ ਔਰ ਹਰ ਸਾਲ 200 ਕਰੋੜ ਰੁਪਈਏ ਦੀ ਇਹ ਕਮਾਈ ਕਰਦੇ ਆ ਜੀ ਏਜੰਟ। ਤੁਸੀਂ ਹਿਸਾਬ ਲਾਓ ਕਿੱਡਾ ਵੱਡਾ ਇਹ ਇੱਕ ਮਾਫੀਆ ਹੈ। ਇੱਕ ਬੰਦੇ ਦੇ ਨਾਲ 25 ਤੋਂ 30 ਲੱਖ ਦੇ ਵਿੱਚ ਸੌਦਾ ਮਾਰਦੇ ਆ। ਔਰ ਇਸ ਇਲਾਕੇ ਦੇ ਵਿੱਚ 500 ਨੌਜਵਾਨਾਂ ਨੂੰ ਇਹ ਏਜੰਟ ਜਿਹੜੇ ਆ ਜੀ ਉਹ ਅਜੇ ਤੱਕ ਭੇਜ ਸਕੇ ਆ। ਜਿਹੜੇ 30 ਨੌਜਵਾਨ ਆ ਕਪੂਰਥਲਾ ਡਿਸਟ੍ਰਿਕਟ ਦੇ, ਇਹ ਐਰੀਜ਼ੋਨਾ ਜੇਲ੍ਹ ਦੇ ਵਿੱਚ ਫਸੇ ਹੋਏ ਬੈਠੇ ਦੱਸੇ ਜਾਂਦੇ ਆ ਜੀ। ਸੁਲਤਾਨਪੁਰ ਲੋਧੀ ਤਹਿਸੀਲ ਦੇ ਮੰਡ ਇਲਾਕੇ ਦੇ ਪਿੰਡ ਕਬੀਰਪੁਰ, ਮਜੀਦਪੁਰ, ਬਬਲੀਪੁਰ, ਮਹਿਜੀਤਪੁਰ, ਮੇਵਾ ਸਿੰਘ ਵਾਲਾ ਦੇ ਨੌਜਵਾਨ ਜਿਹੜੇ ਆ ਜੀ ਉਹ ਫਸੇ ਆ। ਜੇਲ੍ਹ ਦੇ ਵਿੱਚ ਫਸੇ ਨੌਜਵਾਨ ਜਿਹੜੇ ਨੇ ਜੀ ਉਹਨਾਂ ਦੇ ਰਿਸ਼ਤੇਦਾਰ ਨੇ ਇੱਕ ਨੇ ਜਿਹੜਾ ਜੀ ਉਹ ਦੱਸਿਆ ਕਿ ਉਹਦੇ ਭਰਾ ਤੇ ਕੁਝ ਨੌਜਵਾਨਾਂ ਦਾ ਗ੍ਰੀਸ ਦਾ ਵੀਜ਼ਾ ਜਿਹੜਾ ਜੀ ਉਹ ਲਾ ਕੇ ਦਿੱਤਾ ਹੋਇਆ ਸੀਗਾ। ਉੱਥੋਂ ਦੇ ਉਹ ਸ਼ੈਂਗਨ ਵੀਜ਼ਾ ਦੇ ਉੱਤੇ ਜਿਹੜੀ ਸੀ ਡੋਮੈਸਟਿਕ ਫਲਾਈਟ ਦੇ ਰਾਹੀਂ ਸਪੇਨ ਉਹਨਾਂ ਨੂੰ ਲਿਜਾਇਆ ਗਿਆ, ਫਿਰ ਉੱਥੋਂ ਮੈਕਸੀਕੋ ਭੇਜਿਆ ਗਿਆ। ਮੈਕਸੀਕੋ ਦੇ ਵਿੱਚ ਜਿਹੜੇ ਸੀਗੇ ਜੀ ਇਹ 70 ਦੇ ਕਰੀਬ ਨੌਜਵਾਨ ਨੇ ਜਿਨ੍ਹਾਂ ਨੂੰ ਇੱਕ ਘਰ ਦੇ ਵਿੱਚ ਬੰਦ ਕਰਕੇ ਰੱਖਿਆ ਗਿਆ। ਉੱਥੋਂ 36 ਘੰਟਿਆਂ ਦਾ ਸਫ਼ਰ ਜਿਹੜਾ ਜੀ ਕਰਵਾ ਕੇ ਉਹਨਾਂ ਨੂੰ ਮੈਕਸੀਕੋ ਦੀ ਸਰਹੱਦ ਟਪਾਈ ਗਈ।
ਪਰ ਉਹ ਅਮਰੀਕਨ ਸਰਹੱਦ ਦੇ ਫੌਜੀਆਂ ਦੇ ਹੱਥ ਜਿਹੜਾ ਜੀ ਚੜ੍ਹ ਗਏ, ਜਿਸ ਤੋਂ ਬਾਅਦ ਇਹਨਾਂ ਨੂੰ ਐਰੀਜ਼ੋਨਾ ਦੀ ਜੇਲ੍ਹ ਦੇ ਵਿੱਚ ਜਿਹੜਾ ਜੀ ਉਹ ਰੱਖਿਆ ਗਿਆ। ਇਹ ਕਿਹਾ ਗਿਆ ਕਿ ਸੁਲਤਾਨਪੁਰ ਲੋਧੀ ਦੇ ਤਕਰੀਬਨ 30 ਮੁੰਡੇ ਜਿਹੜੇ ਆ ਜੀ ਫਸੇ ਹੋਏ ਆ। ਤਲਵੰਡੀ ਚੌਧਰੀਆਂ ਪਿੰਡ ਆ ਕਪੂਰਥਲਾ ਡਿਸਟ੍ਰਿਕਟ ਦੇ ਵਿੱਚ ਹੀ 70 ਨੌਜਵਾਨ ਅਮਰੀਕਾ ਦੇ ਵਾਸਤੇ ਇੱਥੋਂ ਉਡਾਰੀ ਜਿਹੜੇ ਜੀ ਉਹ ਮਰ ਚੁੱਕੇ ਆ। ਪਿੰਡ ਦੇ 2 ਬੰਦੇ ਨੌਜਵਾਨਾਂ ਨੂੰ ਅਮਰੀਕਾ ਭੇਜਣ ਦੇ ਵਿੱਚ ਲੱਗੇ ਹੋਏ ਆ। ਪਿੰਡ ਦੇ 3 ਮੁੰਡੇ ਇਸ ਸਮੇਂ ਅਮਰੀਕਾ ਦੀ ਮਿਆਮੀ ਜੇਲ੍ਹ ਦੇ ਵਿੱਚ ਜਿਹੜੇ ਆ ਜੀ ਉਹ ਬੰਦ ਦੱਸੇ ਜਾਂਦੇ ਆ ਜੀ। ਜਿਹੜੇ ਐਸਐਸਪੀ ਨੇ ਉਹ ਇਹ ਕਹਿੰਦੇ ਆ ਕਿ ਸਾਨੂੰ ਤਾਂ ਕਿਸੇ ਨੇ ਸ਼ਿਕਾਇਤ ਹੀ ਨਹੀਂ ਕੀਤੀ, ਇਸ ਕਰਕੇ ਅਸੀਂ ਕਾਰਵਾਈ ਕਿਹਦੇ ਉੱਤੇ ਕਰੀਏ। ਜੀ ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ ਹੈ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਬੁਲਾਬ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।